ਉਹ ਫਾਇਰ ਮਾਰਦੇ, ਅਸੀਂ ਮਾਰਦੇ। ਜਿੰਨਾ ਸਾਡੀਆਂ LMG ਗਨ ਹੈ ਨਾ ਜਿਹੜੀ 42 ਜੀ, ਇਹ ਬੜੀ ਡੈਡੀ ਗਨ ਹੈ। ਸਹੀ 1000 ਬੰਦਾ ਵੀ ਅੱਗੇ ਆ ਜਾਏ ਤੇ ਗਨ ਲੱਗੀ ਆ ਫੋਨ ਕਰਾ ਜਾਨ ਨਹੀਂ ਦਿੰਦੀ। ਤੇ 2-2, 5-5 ਹਜ਼ਾਰ ਦੇ ਪੱਟੇ ਚਾੜੇ ਜੋੜ ਕੇ। ਅੱਛਾ, ਐਡਾ ਵੱਡਾ ਰੌਂਦ ਦਾ ਐਡਾ ਮੋਟਾ ਹੁੰਦਾ। ਤੇ ਇੱਕ ਬੰਦੇ ਪੈ ਜੇ ਬੰਦਾ ਪਾਕ ਜਾਂਦਾ, ਸਾਬਤ ਰਹਿੰਦਾ ਹੀ ਨਹੀਂ ਹੈ। ਫਿਰ ਅਸੀਂ ਰਾਤੀ ਜਾ ਕੇ ਤੇ ਮੁਸ਼ਰਾਂਦੇ ਇਲਾਕਿਆਂ ਦੇ ਵਿੱਚ ਜਿੱਥੋਂ ਮੁਫਤੀ ਬੰਦ ਦੇ ਬੰਦੇ ਇੰਡੀਆ ਟ੍ਰੇਨਿੰਗ ਕਰਕੇ ਆਉਂਦੇ, ਸਹੀ ਬਾਰਡਰ ਖਿਲਾਫ ਕਰਦੇ। ਤੇ ਸਾਨੂੰ ਨਾਲ ਹੁੰਦੇ ਮੁਖਬਰ ਵੀ ਸਾਡੇ, ਸਹੀ ਬਿਹਾਰੀ ਜਿਹੜੇ ਉਹ ਮੁਖਬਰ ਹੈ। ਸਹੀ ਉਹ अस्सलामु अलैकुम जी आया ਨੂੰ ਤੁਹਾਨੂੰ ਪੰਜਾਬੀ ਤਬਸਰੇ ਦੇ ਵਿੱਚ ਵੈਲਕਮ ਕਰਨੇ ਆ, ਖੁਸ਼ ਆਮਦੀਦ ਕਹਿੰਦੇ ਆ। ਤੇ ਅਸੀਂ ਤੁਹਾਨੂੰ ਅੱਜ ਦੱਸਨੇ ਆ 1971 ਦੀ ਜੰਗ ਦੇ ਬਾਰੇ ਵਿੱਚ। ਜੀ ਅਬੂ ਜੀ, ਕਦੋਂ ਭਰਤੀ ਹੋਏ ਤੁਸੀਂ? अस्सलाम वालेकुम। ਵਾਲੇਕੁਮ मैं अस्सलाम। जी भर्ती होया 15/11/69 ਨੂੰ ਪੰਜਾਬ ਗਰੁੱਪ ਦੇ ਵਿੱਚ ਜੇਲ੍ਹ। ਜੀ, ਉੱਥੋਂ ਮੈਨੂੰ ਉਹਨਾਂ ਨੇ ਭੇਜ ਦਿੱਤਾ ਦੂਸਰੇ ਦਿਨ ਸੈਂਟਰ ਮਰਦਾਨ ਦੇ ਵਿੱਚ। ਅੱਛਾ ਉੱਥੇ ਮੈਂ 6 ਮਹੀਨੇ ਟ੍ਰੇਨਿੰਗ ਕੀਤੀ। ਫਿਰ ਮੈਨੂੰ ਟ੍ਰਾਂਸਫਰ ਕਰ ਦਿੱਤਾ ਨੇ ਉੱਥੋਂ ਪਾਸ ਕਰਕੇ ਸਿਆਲਕੋਟ ਅੱਛਾ, ਕੈਂਟ ਦੇ ਵਿੱਚ। ਪਹਿਲੀ ਪੋਸਟਿੰਗ ਹੈ ਜਿਹੜੀ? ਪਹਿਲੀ ਪੋਸਟਿੰਗ ਮੇਰੀ ਸਿਆਲਕੋਟ ਹੋਈ। ਸਹੀ ਹੈ। ਉੱਥੇ ਮੈਂ ਕੋਈ ਸਾਲ ਡੇਢ ਰਿਹਾ ਵਾਂ। ਅੱਛਾ ਫਿਰ ਅੱਗੋਂ ਮੈਨੂੰ ਬੰਗਾਲ ਭੇਜ ਦਿੱਤਾ ਨੇ। ਅੱਛਾ, ਉੱਥੋਂ ਡਾਇਰੈਕਟ ਬੰਗਾਲ ਤੋਂ ਰਿਹਾ? ਉੱਥੋਂ ਡਾਇਰੈਕਟ ਬੰਗਾਲ ਭੇਜਿਆ ਨੇ। ਕਾਹਦੇ ਗਏ ਹੋ ਬੰਗਾਲ? ਇੱਥੋਂ ਮੈਂ ਟ੍ਰੇਨ ਤੇ ਬੈਠਾ ਕਰਾਚੀ ਗਿਆ ਵਾਂ। ਅੱਛਾ ਕਰਾਚੀ ਸਾਡੀ ਯੂਨਿਟ ਹੀ ਮੇਰੇ ਤੋਂ ਪਹਿਲੇ ਚਲੀ ਗਈ। ਅੱਛਾ ਉਹਨਾਂ ਨੇ ਕਰਾਚੀ ਭੇਜਿਆ। ਕੈਂਟ ਯੂਨਿਟ ਵਾਲਿਆਂ ਨੇ ਕੈਂਟ ਤੋਂ ਮੈਨੂੰ ਰਿਸੀਵ ਕਰ ਲਿਆ ਟ੍ਰੇਨ ਤੋਂ, ਅੱਛਾ ਲੈ ਕੇ ਛਾਵਣੀ ਜਿੱਥੇ ਉਹ ਯੂਨਿਟ ਰਹੀ। ਉਸ ਤੋਂ ਬਾਅਦ ਮੈਨੂੰ ਸ਼ਿਪ ਦੇ ਵਿੱਚ ਸਾਡੀ ਯੂਨਿਟ ਗਈ ਹੈ। ਸਾਡੇ ਪੂਰੇ 7 ਦਿਹਾੜੇ ਲੱਗੇ ਸ਼ਿਪ ਦੇ ਵਿੱਚ। ਅੱਛਾ, ਤੇ ਚਟਾਗਾਂਗ ਜਾ ਕੇ ਉਤਰੇ ਅਸੀਂ। ਤੁਹਾਡੀ ਉਮਰ ਕਿਤਨੀ ਹੈ ਜਦੋਂ ਭਰਤੀ ਹੋਏ? ਤਕਰੀਬਨ 17-18 ਸਾਲ ਹੀ ਉਮਰ। ਮੇਰੀ ਦਾੜੀ ਮੁੱਛ ਨਹੀਂ ਪੱਟੀ ਹੋਈ। ਸਹੀ ਹਾਂਜੀ। ਤੇ ਉੱਥੋਂ ਕਰਾਚੀ ਤੋਂ ਗਏ ਅਸੀਂ ਚਟਾਗਾਂਗ ਚਲੇ ਗਏ ਸ਼ਿਪ ਤੇ। ਅੱਛਾ 7 ਦਿਹਾੜੇ ਸ਼ਿਪ ਦੇ ਵਿੱਚ ਰਹੇ ਅਸੀਂ। ਅੱਛਾ ਤੇ ਸ਼ਿਪ ਦੇ ਵਿੱਚ ਉਲਟੀਆਂ ਆਉਂਦੀਆਂ ਤੇ ਨਾਲ ਤਾਜਰ ਦੇ ਗੰਢੇ ਪਏ। ਅੱਛਾ ਕੋਈ ਬਿਜ਼ਨਸਮੈਨ ਆ, ਉਹਦੇ ਗੰਢੇ ਜਾਂਦੇ ਪਏ ਉੱਤੇ। ਅੱਛਾ ਉੱਤੇ ਹੀ ਰਿਹਾ ਮੈਂ ਸ਼ਿਪ ਦੇ। ਹੋਰ ਵੀ 4-5 ਨਾਲ ਹੈ ਮੇਰੇ ਅੱਛਾ ਜਿਹਨਾਂ ਨੂੰ ਉਲਟੀਆਂ ਆਉਂਦੀਆਂ। ਤੇ ਅਸੀਂ ਗੰਢੇ ਖਾਂਦੇ ਰਹੇ ਸ਼ਿਪ ਵਾਲੇ ਉਹ ਤਾਜਰ ਦੇ। ਅੱਛਾ ਤੇ ਬੱਲੇ ਬੱਲੇ ਕਰਦੇ ਸੀ। ਚਟਾਗਾਂਗ ਲੈ ਗਈ ਯੂਨਿਟ ਸਾਡੀ। ਯੂਨਿਟ ਉੱਥੋਂ ਬੈਠੀ ਟ੍ਰੇਨ ਦੇ ਵਿੱਚ ਚਟਾਗਾਂਗ ਅੱਛਾ ਤੇ ਸਿੱਧੀ ਲੈ ਗਈ ਜਨਾਬ ਸਾਨੂੰ ਢਾਕੇ। ਅੱਛਾ ਢਾਕੇ ਕੰਟੋਨਮੈਂਟ ਬੋਰਡ ਹੈ ਨਾਲ ਹੀ ਸ਼ਹਿਰ ਦੇ। ਅੱਛਾ ਉਹ ਉੱਥੇ 18 ਪੰਜਾਬ ਹੀ ਉਹਦੇ ਵਿੱਚ ਜਾ ਵੜਿਆ। ਸਹੀ। ਉੱਥੇ ਰਹੇ। ਉੱਥੋਂ ਫਿਰ ਜਿਹੜੀ ਉੱਥੇ ਕਿਤਨੀਆਂ ਯੂਨਿਟਾਂ ਗਈਆਂ ਇਹਦੀਆਂ ਪਾਕਿਸਤਾਨ? ਸਾਡਾ ਪੂਰਾ ਡੇਵਾ ਉੱਥੇ ਸਾਡੇ ਤੋਂ ਪੂਰਾ ਡੇਵਾ? ਸਾਡੀ ਯੂਨਿਟ 14 ਡੇਵੇ ਗਈ। ਸਹੀ। 14 ਡੇਵੇ ਦੇ ਵਿੱਚ ਡੇਵ ਸਾਡਾ ਪੂਰਾ ਤੋਪਖਾਨਾ ਟੈਂਕ ਉਹ ਸਾਰਾ ਕੁਝ ਉੱਥੇ। ਸਹੀ। ਤੇ ਉੱਥੇ ਵੱਡਾ ਤੋਪਖਾਨਾ ਤੇ ਟੈਂਕ ਜਿਹੜੇ ਨੇ ਉਹ ਨਿੱਕੇ। ਅੱਛਾ ਛੋਟੇ ਛੋਟੇ ਟੈਂਕ ਜਿਵੇਂ ਖਿਡਾਉਣੇ ਹੁੰਦੇ ਨੇ। ਉੱਥੇ ਅਸੀਂ ਰਹੇ ਹਾਂ ਜਨਾਬ। ਮੈਂ ਤਕਰੀਬਨ ਕੋਈ 2 ਸਾਲ 1.5 ਸਾਲ ਉੱਥੇ ਰਿਹਾ ਵਾਂ। ਅੱਛਾ ਢਾਕੇ ਅੱਗੂ ਸਾਡੀ ਟ੍ਰਾਂਸਫਰ ਹੋ ਗਈ ਚਟਾਗਾਂਗ ਕੁਮੀਲਾ। ਅੱਛਾ, ਕੁਮੀਲਾ ਟੁਰ ਗਏ। ਕੁਮੀਲਾ ਤੋਂ ਅੱਗੇ ਕਿ ਨਹੀਂ ਉੱਥੇ ਜਿੱਥੇ ਜਦੋਂ ਗਏ ਹੋ ਸਾਲ ਡੇਢ ਰਹੇ ਹੋ, ਕੀ ਕਰਦੇ ਰਹੇ ਹੋ ਉੱਥੇ? ਉੱਥੇ ਪਏ ਸੀ ਟ੍ਰੇਨਿੰਗ ਹੀ ਕਰਦੇ ਰਹੇ ਅਸੀਂ। ਹੋਰ ਉੱਥੇ ਢਾਕੇ ਕੀ ਅੱਛਾ, ਉੱਥੇ ਲੜਾਈ ਛੜਾਈ ਕੋਈ ਨਹੀਂ? ਉੱਥੇ ਲੜਾਈ ਨਹੀਂ ਹੈ। ਢਾਕੇ ਕੋਈ ਲੜਾਈ ਨਹੀਂ ਲੜਾਈ ਉੱਥੇ ਸ਼ੁਰੂ ਹੀ ਨਹੀਂ ਹੋਈ। ਅੱਛਾ, ਉਦੋਂ ਸ਼ੁਰੂ ਹੀ ਨਹੀਂ ਹੋਈ। ਤੁਹਾਡੀ ਪੋਸਟਿੰਗ ਹੋਈ ਢਾਕੇ? ਪੋਸਟਿੰਗ ਹੋਈ ਢਾਕੇ ਯੂਨਿਟ ਪੂਰੇ ਦੀ। ਪੂਰੇ ਯੂਨਿਟ ਦੀ? ਸਹੀ। ਤੇ ਉੱਥੇ ਰਹੇ ਤੇ ਉੱਥੋਂ ਢਾਕੇ ਗਏ। ਢਾਕੇ ਅਸੀਂ ਬਾਜ਼ਾਰ ਜਾਂਦੇ ਉਸ ਵੇਲੇ ਬੰਗਾਲੀ ਜਿਹੜੇ ਨਾ ਮਾਰਦੇ ਮੂਰਦੇ ਇਹ। ਅੱਛਾ, ਫੌਜੀਆਂ ਨੂੰ। ਸਹੀ ਹੈ। ਕਿੰਨੇ 4-5 ਫੌਜੀ ਸਾਡੇ ਕਤਲ ਹੋਏ ਉੱਥੇ। ਅੱਛਾ, ਉਦੋਂ ਹੈ ਜਿਹੜਾ ਉਸ ਵੇਲੇ ਗੜਬੜ ਕੋਈ ਨਹੀਂ। ਉਦੋਂ ਹੀ ਹੈ ਭੁੱਟੋ ਦੀ ਤੇ ਮੁਜੀਬ ਦੀ ਗੜਬੜ ਨਹੀਂ ਹੈ। ਉਸ ਵੇਲੇ ਗੜਬੜ ਤੇ ਹੀ ਥੋੜੀ ਥੋੜੀ ਉਹਨਾਂ ਦੀ। ਲੇਕਿਨ ਉਦੋਂ ਹੀ 71 ਇਲੈਕਸ਼ਨ ਨਹੀਂ ਹੋਇਆ? ਨਹੀਂ। ਸਹੀ। ਹਾਂ, ਉਹ ਜਿਸ ਵੇਲੇ ਗੜਬੜ ਹੋਣੀ ਸ਼ੁਰੂ ਹੋ ਗਈ ਅੱਗੂ ਫਿਰ ਅਸੀਂ ਸਾਡੀ ਯੂਨਿਟ ਬਾਰਡਰ ਤੇ ਟੁਰ ਗਈ ਕੁਮੀਲੇ। ਅੱਛਾ, ਕੁਮੀਲੇ ਤੋਂ ਚੁੱਕਿਆ ਨੇ
ਸਾਨੂੰ ਦੂਜੇ ਪਾਸੇ ਲੈ ਗਏ, ਇਹ ਆਪਣਾ ਇਸ਼ਰਡੀ 에ਅਰਪੋਰਟ ਹੈ ਅੱਛਾ ਬਿਲਕੁਲ ਬਾਰਡਰ ਦੇ ਨੇੜੇ, ਸਹੀ, ਇੰਡੀਆ ਦੇ ਬਾਰਡਰ ਦੇ ਨੇੜੇ, ਨੇੜੇ ਹੀ ਹੈ 10-15 ਮੀਲ ਬਾਰਡਰ ਇੰਡੀਆ ਦਾ। ਹਾਂਜੀ। ਸਹੀ। ਉੱਥੇ ਲੈ ਗਏ, ਉੱਥੋਂ ਜਨਾਬ ਅਸੀਂ ਟੁਰਦੇ ਜਨਾਬ ਸਾਨੂੰ ਕੋਈ ਕੰਪਨੀ ਉਧਰ ਗਈ ਹੈ, ਕੋਈ ਕੰਪਨੀ ਉਧਰ ਗਈ ਹੈ, 4-5 ਕੰਪਨੀ ਹੈ ਜਿਹੜੀ ਸਹੀ। ਉਹ ਵੱਖਰੀ ਜਗ੍ਹਾ ਤੇ ਭੇਜ ਦਿੱਤੀਆਂ ਇੱਕ ਯੂਨਿਟ। ਸਹੀ। ਬਾਰਡਰ ਲੰਮਾ ਨਾ ਫੌਜ ਥੋੜੀ, ਤੇ ਉਹ ਫਿਰ ਕੰਪਨੀ ਭੇਜਦੇ ਕਿ ਬਾਰਡਰ ਜਿਹੜੇ ਤੇ ਵੇਖ ਤੇ ਭੇਜਦੇ। ਸਹੀ। ਕੰਪਨੀ ਸਾਡੀ ਕੰਪਨੀ ਉੱਥੇ ਚਲੀ ਗਈ, 20 ਕੰਪਨੀ। ਅੱਛਾ। ਉੱਥੇ ਰਹੇ ਅਸੀਂ, ਉੱਥੇ ਬਾਰਡਰ ਉੱਤੇ ਲੜਾਈ ਛੜਾਈ ਕੋਈ ਨਹੀਂ। ਅੱਛਾ। ਇੰਨੇ ਟਾਪਾਂ ਬਣਦੇ ਸੀ ਮੋਰਚੇ 'ਚ ਬਹਿ ਕੇ। ਸਹੀ। ਹਾਂ, ਤੇ ਛੜਾ ਬੰਗਾਲੀਆਂ ਦਾ ਖਤਰਾ ਹੁੰਦਾ ਵਾ, ਕੋਈ ਆ ਕੇ ਵੜ ਨਾ ਜਾਣ ਸਾਨੂੰ। ਸਹੀ। ਉੱਥੇ ਡਰਦੇ ਸੀ ਬੰਗਾਲੀਆਂ ਕੋਲ। ਠੀਕ ਹੈ। ਤੇ ਉੱਥੋਂ ਜਨਾਬ ਟੁਰਦੇ ਫਿਰ ਅਸੀਂ ਬਾਰਡਰ ਤੇ ਫਿਰ ਉਸ ਕੰਮ ਤੇ ਸ਼ੁਰੂ ਹੋ ਗਿਆ ਲੜਾਈ ਵਾਲਾ। ਅੱਛਾ। ਬੰਗਾਲੀਆਂ ਨੇ ਬਗਾਵਤ ਕਰ ਦਿੱਤੀ ਨਾ ਸਹੀ। ਫੌਜ ਦੇ ਖਿਲਾਫ, ਤੇ ਸਾਰਾ ਕੁਝ। ਉਦੋਂ ਇਲੈਕਸ਼ਨ ਹੋ ਗਏ 71 ਹੋ ਗਏ। ਸਹੀ। ਮਗਰ ਇਲੈਕਸ਼ਨ ਤੋਂ ਬਾਅਦ ਇਹ ਕੰਮ ਬਾਅਦ ਕੰਮ ਹੋਇਆ, ਮੁਜੀਬੁਰ ਰਹਿਮਾਨ ਆ ਗਿਆ ਸੀ ਉਸ ਵੇਲੇ। ਸਹੀ। ਤੇ ਮੁਜੀਬੁਰ ਰਹਿਮਾਨ ਬੰਦਾ ਚੰਗਾ, ਪਾਕਿਸਤਾਨ ਨੇ ਕੰਮ ਠੀਕ ਨਹੀਂ ਕੀਤਾ ਉਹਨਾਂ ਨਾਲ। ਸਹੀ। ਮਗਰ ਦੇਸ਼ੀ ਵੀ ਚੰਗੇ ਬੰਦੇ, ਮਾੜੇ ਬੰਦੇ ਨਹੀਂ ਹੈ, ਆਵਾਮ ਤਾਉਨ ਕਰਦੀ। ਸਹੀ। ਲੇਕਿਨ ਉਹ ਜਿਸਲੇ ਮੁਜੀਬੁਰ ਰਹਿਮਾਨ ਨੇ ਮਛਰਾਇਆ ਆਵਾਮ ਨੂੰ, ਇਧਰ ਤੁਮ ਤੇ ਉਧਰ ਹਮ। ਅੱਛਾ। ਉਸ ਵੇਲੇ ਸਾਡੀ ਫੌਜ ਨੇ ਫਿਰ ਨਹੀਂ, ਇਹ ਮੁਜੀਬੁਰ ਰਹਿਮਾਨ ਨੇ ਆਖਿਆ ਕਿ ਭੁੱਟੋ ਨੇ ਆਖਿਆ, ਤੇ ਦੋਵੇਂ ਭਰਾ ਹੀ ਹੈ ਨਾ। ਸਹੀ ਹੈ। ਇਹ ਦੋਵੇਂ ਯਾਰ ਬੇਲੀ ਹੈ, ਮੁਜੀਬੁਰ ਰਹਿਮਾਨ ਤੇ ਭੁੱਟੋ। ਸਹੀ। ਹਾਂ, ਤੇ ਉੱਥੇ ਗੜਬੜ ਹੋਣੀ ਸ਼ੁਰੂ ਹੋ ਗਈ। ਜਿਸ ਸਾਡੇ ਫੌਜੀ ਹੋਇਆ ਸੀ ਵੀ ਮਾਰਿਆ ਉਹਨਾਂ ਦੇ ਇੰਡੀਆ ਦੇ ਬੰਗਾਲੀਆਂ ਨੂੰ। ਅੱਛਾ, ਫੌਜੀ ਤਾਂ ਨਹੀਂ ਨਾ ਇਹ ਫਿਰ ਉਸ ਵੇਲੇ ਮੁਫਤੀ ਬੈਨੀ ਹੈ ਬੰਗਾਲ ਦੇ ਵਿੱਚ, ਫੌਜ ਤੋਂ ਅੱਗੇ ਹੀ ਉਹ। ਅੱਛਾ। ਤੇ ਉਹਨਾਂ ਦੇ ਮੁਫਤੀ, ਲੇਕਿਨ ਉਹ ਅਫੀਸ਼ੀਅਲ ਫੌਜ ਤੇ ਨਹੀਂ ਨਾ। ਨਹੀਂ ਉਹ ਪ੍ਰਾਈਵੇਟ ਬੰਦੇ, ਲੇਕਿਨ ਇਹ ਮੁਫਤੀ ਬੈਨੀ ਹੈ। ਸਹੀ ਹੈ। ਜਿਵੇਂ ਤੁਹਾਡੇ ਪਾਕਿਸਤਾਨ ਦੇ ਅੱਜ ਕੱਲ੍ਹ ਹੁਣ BLA ਬਣੀ ਹੈ ਇਸ ਤਰ੍ਹਾਂ। ਸਹੀ ਹੈ। ਉਹ BLA ਹੀ, ਉਹ ਜਨਾਬ ਉੱਥੋਂ ਸਾਨੂੰ ਫਿਰ ਉਹਨਾਂ ਨੇ ਭਰਾਵਾ ਟਾਈਮ ਦਿੱਤਾ। ਅੱਛਾ। ਫਿਰ ਅਸੀਂ ਰਾਤੀ ਜਾ ਕੇ ਤੇ ਮੁਸ਼ਰਾਂਦੇ ਇਲਾਕਿਆਂ ਦੇ ਵਿੱਚ, ਉਹ ਜਿੱਥੋਂ ਮੁਫਤੀ ਬੈਨੀ ਦੇ ਬੰਦੇ ਇੰਡੀਆ ਟ੍ਰੇਨਿੰਗ ਕਰਕੇ ਆਉਂਦੇ ਸੀ। ਸਹੀ ਹੈ। ਬਾਰਡਰ ਖਰਾਬ ਕਰਦੇ, ਤੇ ਸਾਨੂੰ ਉਹ ਨਾਲ ਹੁੰਦੇ ਮੁਖਬਰ ਵੀ ਸਾਡੇ। ਸਹੀ। ਬਿਹਾਰੀ ਜਿਹੜੇ ਉਹ ਮੁਖਬਰ ਹੈ। ਸਹੀ ਹੈ। ਉਹ ਉਹਨਾਂ ਦੇ ਅੱਛਾ ਮੁਖਬਰ ਹੈ, ਤੇ ਉਹ ਸਾਰਾ ਕੁਝ ਦੱਸਦੇ ਸਾਨੂੰ। ਅੱਛਾ। ਕਿ ਇਧਰੋਂ ਵੀ ਆਣਗੇ ਤੇ ਇਧਰੋਂ ਵੀ ਆਣਗੇ, ਰਾਹ ਨੂੰ ਉਹਨਾਂ ਦੇ। ਸਹੀ ਹੈ। ਉੱਥੇ ਅਸੀਂ ਅੱਗੇ ਚੈੱਕ ਪੋਸਟਾਂ ਲਾ ਲੈਂਦੇ ਅਸੀਂ, ਤੇ ਚੈੱਕ ਪੋਸਟਾਂ ਦੇ ਉੱਤੇ ਅਸੀਂ ਰਾਤੀ ਸਾਰੀ ਰਾਤ ਬੈਠੇ ਰਹਿੰਦੇ। ਸਹੀ ਹੈ। ਬਾਰਿਸ਼ਾਂ ਛੋਟੀ ਬਾਰਿਸ਼ ਹੁੰਦੀ ਰਹਿੰਦੀ, ਤੇ ਅਸੀਂ ਉੱਥੇ ਲੰਮੇ ਪੈ ਜਾਣਾ, ਕਿਸੇ ਨੇ ਉੱਠ ਕੇ ਬਹਿ ਰਹਿਣਾ। ਅੱਛਾ। ਤੇ ਇੱਧਰ ਵੀ ਵੇਖਣਾ ਬਿੱਲੇ, ਤੇ ਇੱਧਰ ਵੀ ਵੇਖਣਾ। ਹੁਣ ਜਬਰਾਨ ਨੂੰ ਤੋਂ ਤੇ ਡਰਦੇ ਆ। ਅੱਛਾ। ਫਕੀਰ ਪੈ ਨਾ ਜਾਣਾ ਉਹ ਗੱਲ। ਸਹੀ ਹੈ। ਹਾਂਜੀ। ਉਹ ਉੱਥੇ ਅਸੀਂ ਛੁਪ ਲੋਕ ਕੇ ਗੁਜ਼ਾਰਾ ਕੀਤਾ। ਫਿਰ ਰਾਤੀ ਜਿਹੜੇ ਜਾਂਦੇ ਖਤਰਾ ਹੀ ਹੁੰਦਾ, ਬਾਰਿਸ਼ ਹੁੰਦੀ। ਅੱਛਾ। ਬਾਰਿਸ਼ ਦੇ ਬੈਠਾ ਰਹਿਣਾ, ਕਿਤੇ ਦਰਖਤਾਂ ਦੇ ਨਾਲ ਓਟ ਲਾ ਲੈਣੀ, ਕਿਤੇ ਪਿੱਛੂ ਨਾ ਫੈਰ ਆ ਜਾਏ ਕਾਂਡੇ 'ਚ। ਸਹੀ ਹੈ। ਤੇ ਉਹਨਾਂ ਕੋਲ ਵੀ ਅਸਲਾ ਨਾ। ਸਹੀ। ਉਹ ਇੰਡੀਅਨ ਹੈ, ਮੁਫਤੀ ਬੈਨੀ ਜਿਹੜੀ ਇੰਡੀਅਨ ਹੈ। ਲੇਕਿਨ ਲੋਕ ਦੱਸਦੇ ਤਾਂ ਬੰਗਾਲੀ ਉਹਨਾਂ ਦੇ ਨਾਲ ਹੈ, ਜਿਹੜੇ ਖਿਲਾਫ ਹੈ ਉਹ ਉਹਨਾਂ ਦੇ ਨਾਲ ਹੁੰਦੇ। ਉਹ ਕਹਿੰਦੇ ਅੱਛਾ। ਫੜੇ ਵੀ ਆਏ ਬੜੀ ਵਾਰੀ। ਸਹੀ ਹੈ। ਜੇ ਕੁੱਟ ਪੈਂਦੀ ਉਹਨੂੰ ਤਾਂ ਫਿਰ ਦੱਸਦੇ ਅਸੀਂ ਇਹ ਵੀ ਕੀਤਾ ਤੇ ਇਹ ਵੀ ਕੀਤਾ ਤੇ ਇਹ ਵੀ ਕੀਤਾ। ਨਹੀਂ, ਫਿਰ ਜਦੋਂ ਅਫੀਸ਼ੀਅਲ ਜੰਗ ਸ਼ੁਰੂ ਹੋਈ ਹੈ ਤੁਹਾਡੀ, ਹਾਂਜੀ, ਤੇ ਫਿਰ ਤਾਂ ਜ਼ਾਹਿਰ ਬੰਦੇ ਇਧਰੋਂ ਸ਼ਹੀਦ ਵੀ ਹੋਏ ਹੋਣਗੇ। ਨਹੀਂ ਸ਼ਹੀਦ ਸਾਡੇ ਪਿੰਡ ਦੇ ਨਾਲ, ਪਿੰਡ ਲੁੰਡਾ 491 ਉੱਥੇ ਦਾ ਕਦਰਦਾਰ ਆ ਗੁਜਰ। ਅੱਛਾ। 6 ਫੁੱਟ ਦਾ ਖਾਦਾ, ਬੜਾ ਸੋਹਣਾ ਜਵਾਨ ਆ। ਅੱਛਾ। ਉਹ ਉੱਥੇ ਸ਼ਹੀਦ ਹੋ ਗਿਆ। ਸਹੀ ਹੈ। ਹਸਪਤਾਲ ਜ਼ਖਮੀ ਆਇਆ, ਮੁੰਡਾ ਲੈ ਗਿਆ ਖੱਬਾ ਜਿਹੜਾ। ਅੱਛਾ। ਮੁੰਡਾ ਲੱਥੇ ਆਸੂ ਤੇ ਉਹ ਛਾ ਮੈਨੂੰ ਪਤਾ ਲੱਗਾ ਵੀ ਕਦਰਦਾਰ ਇੱਥੇ ਜ਼ਖਮੀ ਹੋ ਕੇ ਆਇਆ ਜੈਸੂਰ। ਮੈਂ ਗਿਆ ਉਹਦਾ ਜਾ ਕੇ ਪਤਾ ਕੀਤਾ, ਚੈਮੇ ਦੇ। ਸਹੀ ਹੈ। ਪਤਾ ਕੀਤਾ ਜੇ ਤੇ ਉਸ ਹੋਸ਼ ਚ। ਸਹੀ ਹੈ। ਮੈਂ ਆਖਿਆ ਯਾਰ ਕਦਰਦਾਰ, ਮੈਂ ਤੇਰੇ ਨਾਲ ਚੱਲਣਾ,
ਤੇ ਮੈਂ ਕਹਿੰਦਾ ਮੇਰਾ ਭਰਾ ਤੇ ਮੈਂ ਡੈਡ ਬਾਡੀ ਲੈ ਕੇ ਜਾਣੀ ਪਈ ਬਾਹਰ ਤੇ ਪਾਕਿਸਤਾਨ ਅਸੀਂ ਇਲਾਜ ਕਰਾ ਲੈਣੇ ਇਹਦਾ। ਉਹਨੇ ਆਖਿਆ ਬਾਸ ਤੇਰੇ ਵਾਸਤੇ ਰੋਗ ਨਹੀਂ ਤੇ ਤੈਨੂੰ ਇਹਨੇ ਛੁੱਟੀ ਵੀ ਕੋਈ ਨਹੀਂ ਦੇਣੀ। ਸਹੀ ਹੈ। ਹਾਲਾਤ ਖਰਾਬ ਨੇ ਮੁਲਕ ਦੇ ਤੇ ਫੌਜਾਂ ਬਾਰਡਰ ਤੇ ਆਈਆਂ ਨੇ ਤੇ ਬਾਰਡਰ ਤੋਂ ਉੱਤੇ ਕਦੀ ਵੀ ਛੁੱਟੀ ਨਹੀਂ ਦਿੰਦੇ, ਲੜਾਈ ਲੱਗੀ ਹੋਵੇ ਤੇ ਉੱਥੇ ਉਹਦੇ ਕੋਲ 2 ਘੰਟੇ ਰਿਹਾ ਮੈਂ। ਉਹ ਸ਼ਾਮੀ ਹੈਲੀਕਾਪਟਰ ਤੇ ਪਾਣਾ ਉਹਨੇ ਅੱਛਾ ਢੱਕ ਕੇ ਖੜਨ ਵਾਸਤੇ ਚਟਾਗਾਂ। ਸਹੀ ਹੈ। ਤੇ ਢੱਕ ਕੇ ਜਨਾਬ ਪਹੁੰਚਣ ਤੋਂ ਪਹਿਲੇ ਹੀ ਉਹ ਫੌਤ ਹੋ ਗਿਆ ਇਹਨਾਂ ਨੇ ਉੱਥੇ ਹੀ। ਉਹਦੀ ਕਬਰ ਢੱਕ ਕੇ ਵਿੱਚ। ਅੱਛਾ ਢਾਕੇ ਪਾਕਿਸਤਾਨ ਨਹੀਂ ਆਉਂਦਾ। ਪਾਕਿਸਤਾਨ ਨਹੀਂ ਪੜ ਸਕਦੇ। ਸਹੀ ਹੈ। ਫੌਤ ਹੋਏ ਬੰਦੇ ਨਹੀਂ ਖੜਦੇ ਨੇ ਫਿਰ ਫੌਜੀ ਉੱਥੇ ਹੀ ਦਫਨਾ ਦਿੰਦੇ, ਉੱਥੇ ਦਫਨਾ ਢੱਕ ਕੇ ਦਫਨਾਇਆ। ਸਹੀ ਹੈ। ਉੱਥੋਂ ਫਿਰ ਅਸੀਂ ਤੇ ਅੱਗੇ ਸਾਡੇ ਤੇ ਫਿਰ ਪਿੱਛੇ ਜਾਣ ਦਾ ਢਾਕੇ ਦੇ ਤੋਕੀ ਨਹੀਂ ਬਣਦਾ, ਨਾ ਕੋਈ ਜਾਣ ਦਿੰਦਾ। ਸਹੀ ਹੈ। ਲੜਾਈ ਦੇ ਵਿੱਚ ਛੁੱਟੀ ਤਾਂ ਹੁੰਦੀ ਕੋਈ ਨਹੀਂ, ਉਹ ਮਰਨਾ ਹੀ ਮਰਨਾ। ਸਹੀ ਤੇ ਜਾਂ ਮਾਰਨਾ। ਸਹੀ ਹੈ। ਤੇ ਉੱਥੇ ਚੜਗਾਂ ਉੱਥੇ ਗਏ ਬਾਰਡਰ ਉੱਤੇ ਹੀ, ਸ਼ੈਡੀ ਬਾਰਡਰ ਤੇ। ਅੱਛਾ ਉਸ ਬਾਰਡਰ ਉੱਤੇ ਜਨਾਬ ਰਹੇ ਅਸੀਂ। ਸ਼ੈਡੀ ਹੈ ਤੇ ਇੱਧਰ ਨਾਲ ਚੂਹਾ ਡੰਗਾ ਹੈ। ਅੱਛਾ ਚੂਹਾ ਡੰਗਾ ਬਾਰਡਰ। ਸਹੀ ਹੈ। ਚੂਹਾ ਡੰਗਾ ਬਾਰਡਰ ਉੱਤੇ ਅਸੀਂ ਤੇ ਉੱਥੇ ਅਸੀਂ ਰਹਿੰਦੇ ਬਾਰਡਰ ਦੇ ਉੱਤੇ ਮੋਰਚਿਆਂ ਦੇ ਵਿੱਚ। ਮੋਰਚੇ ਖੱਟੇ, ਮੋਰਚੇ ਬੜੇ ਬੜੇ ਵੱਡੇ ਹੈ, ਜਿਵੇਂ ਮਕਾਨ ਬਣੇ ਹੈ। ਕਮਰੇ ਤੋਂ ਵੱਡੇ ਬਣਾ ਦਿੰਦੇ। ਸਹੀ ਹੈ। 10-12 ਬੰਦੇ ਜਿਹਦੇ ਰਹਿੰਦੇ। ਸਹੀ। ਉੱਥੇ ਥੱਲੇ ਕੰਬਲ ਪਾਰੇ ਤੇ ਉੱਥੇ ਰਾਤੀ ਰਹਿਣਾ ਤੇ ਉੱਥੇ ਮੋਰਚੇ ਉੱਤੇ ਜਗ੍ਹਾ ਬਣੀ। ਅੱਛਾ ਜਿਹਦੇ ਤੋਂ ਪਹਿਰਾ ਦੇਣਾ। ਪਰ ਬਾਰਡਰ ਸਾਡੇ ਤੋਂ 2.5 ਕਿਲੋਮੀਟਰ ਦੂਰ ਇੰਡੀਆ ਦਾ। ਉੱਥੇ ਚੂਹੇ ਡੰਗੇ। ਅੱਛਾ ਚੂਹੇ ਡੰਗੇ ਬਾਰਡਰ ਤੇ ਉਹ ਫਾਇਰ ਮਾਰਦੇ, ਅਸੀਂ ਵੀ ਮਾਰਦੇ। ਉਹਦੇ ਨਾਲ ਸਾਡੀ LMG ਗਨ ਹੈ ਨਾ ਜਿਹੜੀ 42 ਜੀ, ਇਹ ਬੜੀ ਡਾਢੀ ਗਨ ਹੈ। ਸਹੀ ਹੈ। 1000 ਬੰਦਾ ਵੀ ਅੱਗੇ ਆ ਜਾਏ ਤੇ ਇੱਕ ਗਨ ਲੱਗੀ ਆ ਭੁੰਨ ਕੇ ਰੱਖ ਦਿੰਦੀ, ਜਾਣ ਨਹੀਂ ਦਿੰਦੀ। ਤੇ 2-2, 5-5 ਹਜ਼ਾਰ ਦੇ ਪੱਟੇ ਚਾੜੇ ਜੋੜ ਕੇ। ਅੱਛਾ ਐਡਾ ਵੱਡਾ ਰੌਂਦ ਹੁੰਦਾ, ਐਡਾ ਮੋਟਾ ਹੁੰਦਾ। ਜੇ ਇੱਕ ਬੰਦੇ ਨੂੰ ਪੈ ਜਾਏ ਬੰਦਾ ਪਾਟ ਜਾਂਦਾ, ਸਾਬਤ ਰਹਿੰਦਾ ਹੀ ਨਹੀਂ ਹੈ। ਉੱਥੇ ਅਸੀਂ ਜਨਾਬ ਰਹੇ ਹਾਂ ਫਿਰ ਬੜਾ ਚਿਰ ਮੋਰਚਿਆਂ ਦੇ ਉੱਤੇ। ਸਹੀ ਹੈ। ਅੱਗੋਂ ਫਿਰ ਸਾਡੀ ਉੱਥੋਂ ਟ੍ਰਾਂਸਫਰ ਹੋ ਗਈ ਕੁਝ ਚਿਰ ਬਾਅਦ ਦੂਜੇ ਬਾਰਡਰ ਤੇ ਤੁਰ ਗਏ। ਅੱਛਾ ਇਸ਼ਰਡੀ ਕੱਢ ਕੇ ਫਿਰ ਜਸੂਰ ਲੈ ਗਏ, ਫਿਰ ਵਾਪਸ। ਅੱਛਾ ਜਸੂਰ ਵਾਲਾ ਬਾਰਡਰ ਬੜਾ ਡਾਢਾ ਤਗੜਾ ਬਾਰਡਰ। ਉੱਥੇ ਅਸੀਂ ਰਹੇ ਕੋਈ 3-4 ਮਹੀਨੇ ਸਹੀ ਬਾਰਡਰ ਦੇ ਉੱਤੇ। ਤੇ ਉਹ ਇੰਡੀਆ ਵਾਲੇ ਕਹਿੰਦੇ ਕਿ 18 ਪੰਜਾਬ ਨਹੀਂ 18 ਬ੍ਰਿਗੇਡ ਹੈ। ਅੱਛਾ ਪਰ 3 ਯੂਨਿਟਾਂ ਦਾ ਇੱਕੋ ਹੀ ਬ੍ਰਿਗੇਡ ਹੈ। 18 ਪੰਜਾਬ ਹੈ, 18 ਬ੍ਰਿਗੇਡ। ਸਹੀ ਹੈ। ਤੋਂ 65 ਦੇ ਵਿੱਚ ਕਿਰੇ 18 ਪੰਜਾਬ ਨੇ ਚੰਗਾ ਉਹਨਾਂ ਨੂੰ ਕੋਟ ਝਾੜੀ ਨਾ। ਅੱਛਾ ਤੇ 18 ਪੰਜਾਬ ਦਾ ਨਾਂ ਉਹਨਾਂ ਨੂੰ ਯਾਦ ਆ, ਸਿੱਖਾਂ ਨੂੰ ਤੇ ਦੂਜਿਆਂ ਨੂੰ। ਸਹੀ ਹੈ। ਤੇ ਇਹ 18 ਪੰਜਾਬ ਨੇ 18 ਬ੍ਰਿਗੇਡ ਹੈ। ਸਹੀ ਹੈ। ਫਿਰ ਉਹ ਉੱਥੇ ਸਾਡੇ ਸਾਹਮਣੇ ਯੂਨਿਟ ਦੇ ਸਾਹਮਣੇ ਪੂਰਾ ਉਹਨਾਂ ਨੇ ਡਿਵ ਲਾਏ ਆ ਇੰਡੀਆ ਵਾਲਿਆਂ ਨੇ। ਸਹੀ। ਤੋਪਖਾਨਾ ਵੀ ਆਉਣਾ ਸਾਡੇ ਕੋਲ, ਤੇ ਤੋਪਖਾਨਾ ਹੀ ਕੋਈ ਨਹੀਂ ਆਉਣਾ। ਅਸੀਂ ਬੈਠੇ ਰਹਿੰਦੇ, ਜੇ ਗੋਲਾ ਆਉਂਦਾ ਨਾ ਤੁਸੀਂ ਗੋਲਾ ਵੇਖਣਾ ਸਾਹਮਣੇ ਇੱਧਰ ਆ ਰਿਹਾ। ਅੱਛਾ ਅਸੀਂ ਥੋੜੇ ਜਿਹੇ ਸਾਈਡ ਤੋਂ ਲੇਟ ਜਾਂਦੇ, ਕਿਉਂਕਿ ਉਹਦੇ ਜੇ ਥੱਲੇ ਢਲਦਾ ਜ਼ਮੀਨ ਵਿੱਚ ਫਿਰ ਉਹ ਤਾਂ ਉੱਠਦਾ 2 ਫੁੱਟ, ਫਿਰ ਫਟਦਾ ਉਹ। ਸਹੀ। ਤੋ ਜ਼ਮੀਨ ਤੇ ਲੇਟ ਜਾਏ ਤਾਂ ਕੁਝ ਨਹੀਂ ਹੁੰਦਾ, ਗੋਲਾ ਕੁਝ ਨਹੀਂ ਆਖਦਾ ਬੰਦੇ। ਉੱਥੇ ਅਸੀਂ ਇਹ ਕੰਮ ਕਰਦੇ ਰਹੇ ਜਨਾਬ, ਤੇ ਬੜੇ ਔਖੇ ਦਿਹਾੜੇ ਕੱਢੇ ਨੇ ਉੱਥੇ ਫੌਜ ਦੇ ਵਿੱਚ ਵੀ। ਹੋਰ ਵੀ ਬੰਦੇ ਤੁਹਾਡੇ ਨਾਲ ਜਿਹੜਾ ਕੋਈ ਸ਼ਹੀਦ ਹੋਇਆ ਹੋਵੇ? ਸ਼ਹੀਦ ਤੇ ਬੜੇ ਹੋਏ ਨੇ ਯਾਰ। ਨਹੀਂ ਜਿਹੜੇ ਤੁਹਾਡੇ ਨਾਲ ਹੁੰਦੇ ਨੇ, ਜਿਸ ਤਰ੍ਹਾਂ ਮੇਰੇ ਨਾਲ ਇੱਕ ਜ਼ਰੀਨ ਸਿਪਾਹੀ ਆ ਹਜ਼ਾਰੇ ਦਾ। ਅੱਛਾ 6 ਫੁੱਟ ਖਾਦਾ ਉਹਦਾ। ਕੀ ਨਾਮ? ਜ਼ਰੀਨ। ਅੱਛਾ ਤੇ ਬੜਾ ਬੀਬਾ ਬੰਦਾ। ਸਹੀ ਹੈ। ਉਸਦੀ ਨਾ ਮੰਗਣੀ ਹੋਈ ਪਿਛਾ ਤੇ ਫੋਨ ਗਿਆ ਤੇਰੀ ਮੰਗਣੀ ਕਰ ਛੜੀ। ਸਹੀ ਹੈ। ਬੜਾ ਖੁਸ਼ ਜਿਹਦੇ ਨਾਲ ਮੇਰੀ ਸ਼ਾਦੀ ਹੋਣੀ, ਮੇਰੀ ਲਾਵੇ ਤੇ ਅੱਲਾ ਕਰੇ ਦਾ ਖੈਰ ਫਿਰ ਪੜ ਜਾਏ ਤੇ ਮੈਂ ਸ਼ਾਦੀ ਜਾ ਕੇ ਕਰਾਂਗਾ। ਉਹ ਗਰੀਬ ਦਾ ਬੱਚਾ ਉੱਥੇ ਸ਼ਹੀਦ ਹੋ ਗਿਆ। ਸਹੀ। ਸ਼ਾਦੀ ਬਾਰਡਰ ਉੱਤੇ ਚੂਹੇ ਡੰਗੇ ਤੇ ਸ਼ਹੀਦ ਹੋ ਗਿਆ। ਬੜੀ ਦੁਨੀਆ ਸਾਡੀ ਵੀ ਸ਼ਹੀਦ ਹੋਈ ਹੈ ਤੇ ਬੜੇ ਨੁਕਸਾਨ ਹੋਏ ਨੇ, ਲੇਕਿਨ ਅੱਲਾ ਮਾਫੀ ਦੇ। ਲੇਕਿਨ ਉਹ ਵੀ ਤੁਹਾਨੂੰ ਮੁਫਤੀ ਬਾਨੀ ਵਾਲੇ ਮਾਰਦੇ ਤੇ ਆਏ ਨਾ। ਮੁਫਤੀ ਬਾਨੀ ਪਿੱਛੋਂ ਮਾਰਦੀ ਫੌਜ, ਅੱਗੂ ਇੰਡੀਅਨ ਮਾਰਦੀ ਤੇ ਬੰਗਾਲੀ ਫੌਜ ਵੀ। ਮੈਂ ਕਿਹਾ ਉਹ ਤੁਹਾਨੂੰ ਪਿੱਛੋਂ ਮਾਰਦੇ, ਤੁਸੀਂ ਵਿਚਕਾਰ ਹੈ। ਵਿਚਕਾਰ ਹੈ ਬਾਰਡਰ। ਹੁਣ ਅਸੀਂ ਕਿੱਥੇ ਜਾ ਕੇ ਬਵੀਆ ਜੀ, ਕੱਲਾ ਜਾ ਕੇ ਬਹਿ ਨਹੀਂ ਸਕਦੇ। ਜੇ ਦਿਨ ਇੰਡੀਆ ਨੇ ਸਾਨੂੰ ਚੈੱਕ ਝਾੜੀ ਨਾ ਉਧਰੋਂ
ਬਾਰਡਰ ਤੋਂ। ਅੱਛਾ ਤੇ ਫਿਰ ਅਸੀਂ ਉੱਥੋਂ ਨੱਠੇ ਆ ਬਾਰਡਰ ਤੋਂ। ਅੱਛਾ ਹਾਂ ਉਹ ਸਾਡੇ ਜਨਰਲ ਆ ਨਿਆਜ਼ੀ, ਅੱਛਾ ਉਹ ਬਸ਼ਤੀ ਏਡਾ ਚੰਗਾ ਕਿ ਅਗਲੀ ਗੱਲ ਮੈਂ ਨਹੀਂ ਉਹਦੀ ਕਰਨੀ, ਮਾੜੀ ਲੱਗਦੀ ਉਹ ਜਨਰਲ ਨਾਲ ਸਾਡਾ ਉਸ ਵੇਲੇ ਅਫੀਸਰ ਆ ਪਈ ਸਹੀ। ਤੇ ਉਹ ਕਰਮ ਵਾਲਾ ਬੜਾ ਚੰਗਾ, ਉਹ ਲੜਿਆ ਨਹੀਂ ਹੈ। ਉਹ ਸਾਨੂੰ ਜੇ ਸਰੈਂਡਰ ਕੀਤਾ ਨਾ ਉਹਨਾਂ ਨੇ, ਇੰਡੀਆ ਵਾਲਿਆਂ ਨੇ, ਜੀ ਲੈ ਅੱਗੇ ਪਿੱਛਾ ਅਸੀਂ ਗਏ ਪਿੱਛਾ, ਉਹ ਪਿੱਛੇ ਸਾਡੇ ਤੋਂ ਪਹਿਲੇ ਬੈਠ ਪਹੁੰਚੇ ਉੱਥੇ। ਸਹੀ ਇਸ਼ਰਡੀ ਜਿਹੜੀ ਨਾ, ਇਸ਼ਰਡੀ ਜਿਹੜੀ ਉਹ ਜਗ੍ਹਾ, ਉੱਥੇ ਗਾਵਾਂ ਦਾ ਬੜਾ ਵੱਡਾ ਫਾਰਮ ਆ ਆਰਮੀ ਦਾ। ਅੱਛਾ ਉੱਥੇ ਪਰਾਲੀ ਬੜੀ ਹੋਈ ਪਈ, ਇਹੀਆਂ ਵੀ ਸਰਦੀਆਂ। ਸਹੀ ਉਹਨਾਂ ਨੇ ਗੋਰਿਆਂ ਨੇ ਨਾ ਉੱਥੇ ਲਾਇਆ ਡੇਰਾ, ਤੇ ਹਿੰਦੂ ਹੈ ਉੱਥੇ ਅਫਸਰ ਉਹਨਾਂ ਦੇ ਫੌਜ ਦੇ, ਅੱਛਾ ਇੰਨੀ ਫੌਜ ਵੀ ਹੈ। ਸਾਰੇ ਅੱਲਾ ਭਲਾ ਕਰੇ, ਰੈਡ ਕਰਾਸ ਵਾਲਿਆਂ ਦਾ, ਗੋਰਿਆਂ ਦੀ ਫੌਜ ਹੀ ਹੋ। ਉਹਨਾਂ ਨੇ ਉਹਨੂੰ ਆਖਿਆ ਵੀ ਅਸੀਂ ਰੈਸਟ ਕਰਨਾ ਤੇ ਅਸੀਂ ਫੜਨ ਦੇਣਾ। ਸਹੀ ਉਹਨੇ ਆਖਿਆ ਨੋ, ਅੰਡਰ ਰੈਡ ਕਰਾਸ ਸਹੀ ਨੋ, ਨਹੀਂ ਪੜ ਸਕਦੇ ਉੱਥੇ। ਇਹ ਸਾਡੇ ਕੋਲ ਆਉਣਗੇ, ਅਸੀਂ ਉਹਨਾਂ ਦੀ ਆਈਡੀਆਂ ਵੀ ਲੈ ਲਾਂਗੇ, ਅਸਲਾ ਵੀ ਅਸੀਂ ਲਾਂਗੇ, ਸਹੀ ਤੇ ਅਸੀਂ ਉਹ ਚੁੱਕ ਖੜਾ ਲੈ, ਤੁਸੀਂ ਹੱਥ ਨਹੀਂ ਲਾਣਾ, ਜਾਣਾ ਵੀ ਨਹੀਂ ਨੇੜੇ। ਸਹੀ। ਉੱਥੇ ਫਿਰ ਰੈੱਡ ਕਰਾਸ ਨੇ ਤਕਰੀਬਨ ਕਿਤਨੇ ਬੰਦੇ ਤੁਸੀਂ ਅਸੀਂ ਜਿਹੜੇ ਉੱਥੇ ਆਰਮੀ ਦੇ? ਉਹ ਭਾਈ 700-800 ਬੰਦਾ, ਕਿ ਕਿਤਨੇ ਬੰਦੇ ਜਿਨ੍ਹਾਂ ਨੇ ਸਰੈਂਡਰ ਕੀਤਾ? ਜੀ ਇਹ ਪੂਰੀ ਯੂਨਿਟ ਹੀ ਸਾਡੀ। ਸਹੀ ਹਾਂ, ਵਿੱਚੇ ਅਫਸਰ ਤੇ ਵਿੱਚੇ ਸਿਪਾਹੀ ਦੀ ਹਾਲਸ਼ਾ ਇਕੱਠੀ। ਸਹੀ ਹਾਂ, ਉੱਥੇ ਜਨਾਬ ਉਹਨਾਂ ਨੇ ਰੈਸਟ ਕਰ ਲਿਆ ਸਾਨੂੰ। ਰੈਸਟ ਕੇ ਕੀਤਾ, ਹਥਕੜੀ ਤੇ ਮਾਰੀਆਂ ਨਹੀਂ, ਹਥਕੜੀ ਨਹੀਂ ਮਾਰੀਆਂ ਉਹਨਾਂ ਨੇ। ਹਾਂਜੀ ਭਾਈ ਅਸਲਾ ਲੈ ਲਿਆ ਨੇ, ਰੈਸਟ ਹੋ ਗਏ। ਸਹੀ ਬਗੈਰ ਅਮਿਸ਼ਨ ਤੇ ਕੀ ਕਰਨਾ। ਜੀ ਉਹ ਲੈ ਪਰਾਲੀ ਉੱਥੇ ਪਈ, ਤੇ ਪਰਾਲੀ ਦੇ ਵਿੱਚ ਅਸੀਂ ਵੜ ਗਏ। ਸਹੀ ਛਪਰਾ ਜਿਹਾ ਬਣਿਆ ਗਾਵਾਂ ਦਾ ਫਾਰਮ ਆ, ਤੇ ਪਰਾਲੀ ਬੜੀ ਗਈ ਉੱਥੇ, ਮੁੰਜੀ ਹੁੰਦੀ ਬੜੀ। ਜੀ ਬੰਗਾਲ ਦੇ ਵਿੱਚ ਅਸੀਂ ਸਰਦੀਆਂ ਦੇ ਵਿੱਚ ਨਾ ਉਹ ਪਰਾਲੀ ਦੇ ਵਿੱਚ ਰੋਕ ਕੇ 2-3 ਦਿਹਾੜੇ ਉੱਥੇ ਗੁਜ਼ਾਰੇ। ਅੱਛਾ ਫਿਰ ਸਾਡੇ ਜੇ ਲਿਸਟਾਂ ਬਣ ਗਈਆਂ, ਰੈੱਡ ਕਰਾਸ ਵਾਲੇ ਬਣਾ ਲਈਆਂ, ਸਹੀ ਨੰਬਰ ਇਸ਼ੂ ਹੋ ਗਏ ਸਾਨੂੰ। ਸਹੀ ਵਰਦੀਆਂ ਦੇ ਉੱਤੇ ਨੰਬਰ ਲੱਗ ਗਏ ਪਿੱਛੇ, ਲੇਕਿਨ ਕੈਦੀਆਂ ਦੇ ਹੁੰਦੇ ਨੇ। ਕੈਦੀ ਨੰਬਰ ਸਹੀ ਹੈ। ਮੇਰਾ 501 ਆ। ਅੱਛਾ ਮੈਨੂੰ ਤਾਂ ਆਪਣਾ ਨਾਂ ਯਾਦ ਹੈ, ਨੰਬਰ ਯਾਦ ਹੈ। ਸਹੀ ਹੈ। ਪਿੱਛੇ ਟੂਈ ਦੇ ਉੱਤੇ ਮੋਹਰ ਲਾ ਛੱਡਦੇ, ਜਿੱਧਰ ਜਾਂਦੇ ਵੇਖਦੇ ਰਹਿੰਦੇ। ਅੱਗੇ ਛਾਤੀ ਤੇ ਟੂਈ ਤੇ 2 ਮੋਹਰ ਹੁੰਦੀਆਂ। ਸਹੀ ਉੱਥੇ ਅਸੀਂ ਰਹੇ 2-3 ਦਿਹਾੜੇ। ਉਹ ਚਾਵਲ ਦਿੰਦੇ ਸਾਨੂੰ, ਬਦਾਮਾਂ ਦਾ ਤੇਲ ਆ, ਅੱਛਾ ਉਸ ਤੇਲ ਦੇ ਵਿੱਚ ਪਕਾ ਕੇ ਦਿੰਦੇ। ਸਹੀ ਨਾ ਖਾਣ ਹੁੰਦੇ, ਕਰਦੇ ਨਾ ਉਹਦਾ ਸਵਾਦ ਹੀ ਕੋਈ ਨਹੀਂ ਹੁੰਦਾ। ਅੱਛਾ ਨੀਰਾ ਤੇਲ ਹੁੰਦਾ ਵਿੱਚ, ਤੇ ਸਹੀ ਮੋਟੇ ਚਾਵਲ। ਮਰੀਜ਼ ਥਾਂ ਕੇ ਭੁੱਖ ਤੋਂ ਅੱਗੂ ਜਿੱਥੇ ਜਾ ਕੇ ਰੱਖਿਆ ਨੇ ਸਾਨੂੰ ਪਹਿਲੇ ਦਿਹਾੜੇ, ਮੈਂ ਕਿ ਇੱਥੇ 3 ਦਿਹਾੜੇ ਰੱਖਿਆ। ਇੱਥੇ ਤੇ ਅੱਗ ਬਾਰਡਰ ਉੱਤੇ ਲੈ ਗਏ, ਬਾਰਡਰ ਤੇ ਉਹ ਸਾਰੇ ਨੰਬਰ ਹੀ ਚੁੱਕ ਕਰਨੇ ਨਾ ਉਹਨਾਂ ਨੇ। ਸਹੀ ਹੈ। ਬਾਰਡਰ ਵਾਲੇ ਸਹੀ ਉਹਨਾਂ ਨੇ ਉੱਥੋਂ ਨੰਬਰ ਇਸ਼ੂ ਕਰਨੇ। ਉਹ ਬਾਰਡਰ ਉਰਲੇ ਪਾਸੇ ਜਿਹੜੇ ਬੰਗਾਲ ਵਿੱਚ ਰਿਹਾ, ਉਹ ਚਾਵਲ ਹੀ ਖਾਂਦੇ ਰਹੇ। ਤੇ ਉਸ ਤੋਂ ਬਾਅਦ ਟ੍ਰੇਨ ਆਈ ਹੈ ਤੀਜੇ ਦਿਹਾੜੇ। ਅੱਛਾ ਅਟਾਰੀਆ ਸਟੇਸ਼ਨ ਹੈ। ਅੱਛਾ ਉਸ ਤੋਂ ਅਟਾਰੀ ਨਹੀਂ, ਅਟਾਰੀ ਤੇ ਵਾਘ ਕੋਲੇ ਯਾਰ ਸਟੇਸ਼ਨ ਦਾ ਬੰਗਲਾ ਦੇ ਲੁੱਗਾ ਜੀ, ਅਟਾਰੀ ਆ ਰਹੀ ਆ ਉਹ ਸਟੇਸ਼ਨ ਹੈ ਜਿਹੜਾ। ਅੱਛਾ ਟ੍ਰੇਨ ਆਈ ਉੱਥੇ, ਟ੍ਰੇਨ ਵਿੱਚ ਉਹਨਾਂ ਨੇ ਗਿਣ ਕੇ ਬਹਾ ਲਿਆ। ਸਹੀ ਤੇ ਲੈ ਕੇ ਸਾਨੂੰ ਸੂਬਾ ਬਿਹਾਰ ਵਿੱਚ, ਇੰਡੀਆ 3 ਦਿਹਾੜੇ ਗੱਡੀ ਚੱਲਦੀ ਰਹੀ। ਸਹੀ ਹੈ। ਤੇ ਉੱਥੇ ਲੈ ਗਏ, ਉੱਥੇ ਜਾ ਕੇ ਤੇ ਫਿਰ ਸਾਨੂੰ ਰਾਹ ਦੇ ਵਿੱਚ 3 ਦਿਹਾੜੇ ਵਿੱਚ 3 ਰੋਟੀਆਂ ਖਾਧੀਆਂ ਮੈਂ। ਸਹੀ ਛੋਟੀਆਂ ਫੁਲਕੀਆਂ ਜੀ, ਤੇ ਦਾਲ ਜਿਹੜੀ ਮਸਰਾਂ ਦੀ ਦਿੰਦੇ, ਪਤਲੀ ਪਤੰਗ, ਦਾਣਾ ਕੋਈ ਨਹੀਂ ਦਿਸਦਾ, ਕਲਰ ਹੀ ਹੁੰਦਾ ਹੋਵੇ ਦਾਲ ਦੀ, ਦਾਲ ਦਾ ਸ਼ੋਰ ਹੈ। ਸਹੀ ਹੈ। ਹਾਂ, ਇੱਕ ਰੋਟੀ ਜਿਹੜੀ ਹੈ ਇੱਕ ਬੰਦਾ ਖਾਂਦਾ 24 ਘੰਟੇ, ਲੱਭਦੀ ਨਹੀਂ ਟ੍ਰੇਨ ਦੀ ਰੋਟੀ। ਸ਼ੁਕਰ ਕੀਤਾ ਉਹ 3 ਰੋਟੀਆਂ ਲੱਭ ਗਈਆਂ 3 ਦਿਹਾੜੇ, ਬੜੀ ਗੱਲ। ਸਹੀ ਅੱਗੋਂ ਉੱਥੇ ਟੁਰ ਗਏ ਜਿਸ ਬੈਰਕਾਂ ਦੇ ਵਿੱਚ, ਅੱਛਾ ਤੇ ਤਾਰਾਂ ਸ਼ਾਰਾਂ ਬਾਹਰੋਂ ਲੱਗੀਆਂ ਹੋਈਆਂ ਬੈਰਕਾਂ ਦੀ। ਸਹੀ ਹੈ। ਉੱਥੇ ਰੈੱਡ ਕਰਾਸ ਅੱਪੜ ਗਈ ਸਾਡੇ ਤੋਂ ਪਹਿਲੇ। ਠੀਕ ਹੈ। ਅੰਦਰ ਜੇ ਵਾੜਿਆਂ ਰੈੱਡ ਕਰਾਸ ਨੇ ਗਿਣਤੀ ਕਰ ਲਈ, ਸਾਨੂੰ ਨੰਬਰ ਲੱਗ ਗਏ ਰੈੱਡ ਕਰਾਸ। ਅੰਦਰ ਵਾੜਿਆਂ ਨੇ ਆਖਿਆ ਜਾਓ ਮੌਜਾਂ ਕਰੋ ਜਾਓ। ਸਹੀ ਹੈ। ਅੱਗੋਂ ਰੋਟੀ ਜਿਹੜੀ ਹੈ ਲੱਗਦੀ ਸਾਡੇ ਆਪਣੇ ਬੈਰਕਾਂ ਦੇ ਵਿੱਚ ਤੰਦੂਰ ਹੈ ਕਰਕੇ, ਛਾਵਣੀ ਹੈ ਨਾ,
ਸਹੀ ਛਾਵਣੀ 'ਚ ਹੀ ਰੱਖਣੇ, ਹੋਰ ਕਿੱਥੇ ਰੱਖਣਾ। ਸਹੀ